ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦੀ। ਕਹਿੰਦੇ ਪ੍ਰਦੂਸ਼ਣ ਮਾਮਲੇ ਤੇ ਦਿੱਲੀ ਤੇ ਪੰਜਾਬ ਦੇ ਨਾਲ ਬੋਲਿਆ ਕੇਜਰੀਵਾਲ ਦਾ ਕੋਈ ਝੂਠ ਫੜਿਆ ਗਿਆ ਜੀ। ਪ੍ਰਵੀਨ ਜੀ, ਲੀਡਰ ਲੀਡਰ ਸੱਚ ਕਦੋਂ ਬੋਲਦੇ ਆ? ਹੂੰ ਲੀਡਰਾਂ ਦਾ ਕੰਮ ਕੀ ਹੁੰਦਾ ਹੈ? ਵੋਟ ਸਿਆਸਤ। ਜੀ। ਬਿਲਕੁਲ ਅਰਵਿੰਦ ਕੇਜਰੀਵਾਲ ਜੀ ਹੋਰੀ ਨੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਸੀ ਅੱਜ ਤੋਂ 1 ਸਾਲ ਪਹਿਲਾਂ ਠੀਕ ਹੈ ਜੀ। ਕਿ ਆਹ ਸਾਲ ਤਾਂ ਲੰਘਾ ਲਓ, ਅਗਲੇ ਸਾਲ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ, ਪੱਕਾ ਹੱਲ ਹੋ ਜਾਊਗਾ ਦਿੱਲੀ ਦੇ ਪ੍ਰਦੂਸ਼ਣ ਦਾ। ਹੂੰ ਔਰ ਜਦੋਂ ਕੇਜਰੀਵਾਲ ਸਾਹਿਬ ਇਹ ਵਾਅਦਾ ਕਰ ਰਹੇ ਸੀ, ਉਸ ਸਮੇਂ ਪੰਜਾਬ ਦੇ ਅੱਜ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਨਾਲ ਸੀ। ਇਹ ਗੱਲ ਹੈ ਕਿ 4 ਨਵੰਬਰ 2022 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਹੋਰਾਂ ਨਾਲ ਬੈਠ ਕੇ ਦਿੱਲੀ ਦੇ ਪੋਲਿਊਸ਼ਨ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। ਤੇ ਕਿਹਾ ਕਿ ਅਗਲੇ ਸੀਜ਼ਨ 'ਚ ਤੁਹਾਨੂੰ ਕੋਈ ਤਕਲੀਫ ਨਹੀਂ ਆਊਗੀ, ਮੇਰਾ ਦਿੱਲੀ ਵਾਲਿਆਂ ਨਾਲ ਵਾਅਦਾ। ਤੇ ਹੁਣ ਜਨਾਬ ਕਿੱਥੇ ਨੇ ਦੱਸਣ? ਜਿਹੜਾ ਦਿੱਲੀ ਦਾ AQI 999 ਤੱਕ ਗਿਆ ਹੈ, ਜਿਹੜਾ ਦਿੱਲੀ ਦਾ ਹੁਣ AQI 656 ਤੇ ਆਇਆ ਦੀਵਾਲੀ ਤੋਂ ਅਗਲੇ ਦਿਨ। ਸੋ ਹੁਣ ਕਿੱਥੇ ਨੇ ਜਨਾਬ? ਕੋਈ ਜਵਾਬ ਤਲਬ ਹੀ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਚਲੋ ਹੋਰ ਛੱਡੋ, ਪੰਜਾਬ ਦੇ ਹਵਾਲੇ ਨਾਲ ਗੱਲ ਕਰ ਲੈਂਦੇ ਜੀ। ਦਿੱਲੀ ਦਾ ਵਾਤਾਵਰਨ ਮੰਤਰੀ ਹੈ ਜੀ ਗੋਪਾਲ ਰਾਏ। ਅੱਜ ਕੱਲ ਦਾਅਵੇਦਾਰ ਹੈ ਕਿ ਪਾਰਟੀ ਸੁਪਰੀਮੋ ਬਣ ਜਾਵਾਂ, ਪਤਾ ਨਹੀਂ ਜੇ ਕੇਜਰੀਵਾਲ ਅੰਦਰ ਗਿਆ ਤਾਂ ਸ਼ਾਇਦ ਮੈਂ ਮੁੱਖ ਮੰਤਰੀ ਬਣ ਜਾਵਾਂ। ਗੋਪਾਲ ਰਾਏ ਨੇ 9 ਨਵੰਬਰ 2021 ਨੂੰ ਕਿਹਾ ਕਿ ਬਾਕੀ ਰਾਜਨੀਤਿਕ ਪਾਰਟੀਆਂ ਨੇ ਕੋਈ ਹੱਲ ਨਹੀਂ ਕੱਢਿਆ ਪੰਜਾਬ ਦੀ ਪਰਾਲੀ ਦਾ, ਅਸੀਂ ਹੱਲ ਕੱਢਣ ਜਾ ਰਹੇ ਹਾਂ। ਸਾਡੇ ਕੋਲ ਬਾਇਓ ਡੀਪਰੋਜ਼ਰ ਉਹ ਮਿਲ ਗਿਆ, ਸਾਨੂੰ ਇੱਕ ਲੀਕੜ ਮਿਲ ਗਿਆ ਜਿਹੜਾ ਮਤਲਬ ਕਿ ਉਹ ਐ ਛੜਕਣ ਨਾਲੇ ਪਰਾਲੀ ਗਾਲ ਦਿਆ ਕਰੂਗਾ। ਸੋ ਅਸੀਂ ਉਹ ਛੜਕਾ ਕਰਿਆ ਕਰਾਂਗੇ, ਪਰਾਲੀ ਦਾ ਮਸਲਾ ਹੱਲ ਹੋ ਜਾਊਗਾ। ਆਮ ਆਦਮੀ ਪਾਰਟੀ ਸਰਕਾਰ ਆਉਂਦਿਆਂ ਹੀ ਅਸੀਂ ਇਹਨੂੰ ਅਮਲੀ ਜਾਮਾ ਬਣਾਵਾਂਗੇ। ਠੀਕ ਹੈ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਪੰਜਾਬ 'ਚ ਵੇਚਿਆ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਵੀ ਚੱਲ ਰਹੀ ਆ, ਉਹ 'ਚ ਅਮਨ ਅਰੋੜਾ ਵੀ ਨੇ, ਕੁਲਤਾਰ ਸੰਧਵਾ ਵੀ ਨੇ, ਉਹ 'ਚ ਹਰਪਾਲ ਚੀਮਾ ਵੀ ਨੇ, ਉਹਦੇ ਵਿੱਚ ਜਰਨੈਲ ਸਿੰਘ ਜਿਹੜੇ ਪੰਜਾਬ ਮਾਮਲੇ ਦੇ ਇੰਚਾਰਜ ਰਹੇ ਉਹ ਵੀ ਨੇ। ਉਹ ਕਹਿੰਦੇ ਜੀ ਅਸੀਂ ਵਿਗਿਆਨੀਆਂ ਨੂੰ ਮਿਲੇ ਆਏ, ਅਸੀਂ ਤਜਰਬਾ ਦੇਖਿਆ ਹੈ ਜੀ, ਬੜਾ ਕਮਾਲ ਦਾ ਜੀ, ਅਸੀਂ ਪੰਜਾਬ ਦੀ ਸਰਕਾਰ ਨੂੰ ਸਲਾਹ ਦੇਵਾਂਗੇ। ਇਹ ਤਾਂ ਉਹੀ ਫਿਰਦੇ ਰਹੇ, ਆ ਲਓ ਜੀ ਸਾਨੂੰ ਮਿਲ ਗਿਆ ਬਾਇਓਡੀਕੋਜ਼ਰ, ਇਹਦੇ ਨਾਲ ਜੀ ਮਤਲਬ ਪਰਾਲੀ ਕੰਟਰੋਲ ਹੋ ਜਾ ਕਰੂ, ਪਰਾਲੀ ਖੇਤ 'ਚ ਗਲ ਜਾ ਕਰੂਗੀ। ਬਸ ਮਤਲਬ ਕਿ 1 ਲੀਟਰ ਜਾਏ ਲੈਣਾ, ਪਾਣੀ 'ਚ ਘੋਲਣਾ ਤੇ ਛਿੜਕ ਦੇਣਾ ਤੇ ਮਸਲਾ ਹੱਲ ਹੋ ਜਾ ਕਰਨਾ। ਉਹ ਪਤਾ ਨਹੀਂ ਇਹਨਾਂ ਦੀ ਬਾਲਟੀ ਡੁੱਲ ਗਈ ਜੀ, ਪਤਾ ਨਹੀਂ ਕਿੱਥੇ ਗਿਆ ਉਹ ਮਤਲਬ ਕਿ ਮੁੜ ਕੇ ਗੱਲੇ ਨਹੀਂ। ਅੱਜ ਕੱਲ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਉਹਨੂੰ ਫਿਰ ਸਵਾਲ ਪਾ ਰਹੀਆਂ ਨੇ। ਸੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ਨਾਲ ਵੀ ਪ੍ਰਦੂਸ਼ਣ ਦੇ ਮਾਮਲੇ ਤੇ ਝੂਠ ਬੋਲਿਆ ਤੇ ਪੰਜਾਬ ਵਾਸੀਆਂ ਨਾਲ ਵੀ ਝੂਠ ਬੋਲਿਆ, ਔਰ ਉਹ ਝੂਠ ਅੱਜ ਵੀ ਬਰਕਰਾਰ ਹੈ। ਸੋ ਹੁਣ ਕਹਿੰਦੇ ਜੀ ਸਾਡਾ ਜੀ ਥੋੜਾ ਕਰਦਾ ਜੀ ਪਰਚੇ ਕਰਨ ਨੂੰ, ਪਰ ਅਸੀਂ ਪਰਚੇ ਕਰਨੇ ਪੈਣੇ ਆ ਜੀ ਸਾਨੂੰ। ਮੈਂ ਕਹਿੰਦਾ ਤੁਹਾਡੇ ਹੱਲ ਕਿੱਥੇ ਗਏ? ਫਾਰਮੂਲੇ ਕਿੱਥੇ ਗਏ? ਜਿਹੜੀਆਂ ਧਾਰਾਵਾਂ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਪਹਿਲਾਂ ਕਰਦੇ ਸੀਗੇ, ਹੁਣ ਉਹ ਧਾਰਾਵਾਂ ਕਿਉਂ ਲੱਭ ਗਈਆਂ ਇਹਨਾਂ ਨੂੰ? ਸੋ ਇਸ ਲਈ ਇਹ ਸਾਰੇ ਹਵਾਲੇ ਨਾਲ ਇੱਕ ਵੱਡਾ ਪਹਿਲੂ ਖੜਾ ਕਿ ਰਾਜਨੀਤਿਕ ਲੀਡਰ ਵੋਟਾਂ ਹਾਸਲ ਕਰਨ ਲਈ ਕਿਸੇ ਹੱਦ ਤੱਕ ਜਾ ਸਕਦੇ ਨੇ, ਝੂਠੇ ਫਾਰਮੂਲੇ ਲੋਕਾਂ ਨਾਲ, ਝੂਠੇ ਵਾਅਦੇ ਲੋਕਾਂ ਨਾਲ। ਤੇ ਅੱਜ ਦਿੱਲੀ ਪੰਜਾਬ ਬਿਲਕੁਲ ਪ੍ਰਦੂਸ਼ਣ ਦੇ ਵਿੱਚੋਂ, ਪੰਜਾਬ 'ਚ ਵੀ ਕੱਲ ਜੰਮ ਕੇ ਉਵੇਂ ਹੀ ਪਟਾਕੇ ਚੱਲੇ ਨੇ, ਉਵੇਂ ਹੀ ਫੁੱਲਝੜੀਆਂ ਚੱਲੀਆਂ ਨੇ, ਉਵੇਂ ਹੀ ਨਿਯਮਾਂ ਦਾ ਕੋਈ ਪਾਲਣ ਨਹੀਂ ਹੋਇਆ। ਸੋ ਇਸ ਲਈ ਆਹ ਪ੍ਰਦੂਸ਼ਣ ਹੋਇਆ। ਤੇ ਦੂਸਰੇ ਪਾਸੇ ਪਰਾਲੀ ਵਾਲਾ ਹਵਾਲਾ ਜਿਹਦਾ ਕਹਿੰਦੇ ਸੀ ਸਦਾ ਲਈ ਹੱਲ ਸਾਡੇ ਕੋਲ ਹੈਗਾ, ਸਾਡੇ ਕੋਲ ਹੁਣ ਇਹ ਲਿਕੜ ਲੱਭ ਗਿਆ, ਛੜਕਾਈ ਕਰਨਾ, ਤੇ ਉਹਦੇ ਮਾਮਲੇ ਤੇ ਵੀ ਝੂਠ ਫੜਿਆ ਗਿਆ। ਔਰ ਦਿੱਲੀ ਨੂੰ ਕਹਿੰਦੇ 1 ਸਾਲ ਛੱਡੋ, ਕਿੰਨੇ ਸਾਲ ਲੰਘਾਤੇ ਜਨਾਬ। ਹੁਣ ਤਾਂ ਕੋਰਟ ਵੀ ਪੁੱਛਣ ਲੱਗ ਗਈ ਕਿ ਤੁਹਾਨੂੰ ਇੰਨਾ ਸਮਾਂ ਹੋ ਗਿਆ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਣਿਆ ਨੂੰ, ਤੁਸੀਂ ਤਾਂ ਹੱਲ ਕੱਢ ਨਹੀਂ ਸਕੇ, ਤੁਸੀਂ ਤਾਂ ਵਾਅਦਾ ਕਰਕੇ ਆਏ ਸੀ। ਸੋ ਇਹ ਕੇਜਰੀਵਾਲ ਤੇ ਉਹਦੀ ਪਾਰਟੀ ਦਾ ਝੂਠ ਸਪਸ਼ਟ ਰੂਪ ਸਾਹਮਣੇ ਆ ਜੀ।